साहब यूके जा रहे हो? जी यूके का प्रोग्राम है जिला खैर करे। ये वर्क परमिट वीजा है या अपना स्टडी वीजे थे? नहीं स्टडी भी देते जी। स्टडी वीजे थे। माशाल्लाह यूके ਦਾ ਨਾਮ ਤੇ ਬੜੀ ਮੁਸਕਰਾਹਟ ਹੈ ਮੁੰਡੇ ਦੇ ਚਿਹਰੇ ਤੇ। ਇਹ ਹੋਣੀ ਮੁਸਕਰਾਹਟ ਹੈ ਨਾ। ਉਹ ਸਟੋਰੀ ਸੁਣਾਓ ਨਾ ਜਿਹੜਾ ਸਾਡਾ ਇੱਕ ਦੋਸਤ ਹੋ ਗਿਆ ਸੀ ਕੋਈ ਯੂਕੇ। ਅੱਛਾ ਉਹ ਸਟੋਰੀ ਸੁਣਾ ਰਹੇ ਸੀ ਮੁਸਕਰਾਹਟ ਦਾ ਤਾਂ ਪਤਾ ਲੱਗਿਆ ਨਾ ਕੀ ਹੈ ਜੀ। ਸਾਡਾ ਇੱਕ ਦੋਸਤ ਸੀਗਾ ਤੇ ਉਹਨੂੰ ਵੀ ਇਦਾਂ ਹੀ ਚਾਹ ਸੀਗਾ ਯੂਕੇ ਜਾਣ ਦਾ ਤੇ ਉਹਨੇ ਵੀ ਆਪਣੇ ਪੈਸੇ ਵਗੈਰਾ ਸਾਰੇ ਇਕੱਠੇ ਕਰਕੇ ਤੇ ਪਹੁੰਚ ਗਿਆ ਯੂਕੇ। 5-6 ਮਹੀਨੇ ਉੱਥੇ ਘੁੰਮਦਾ ਫਿਰਦਾ ਰਿਹਾ, ਬੜੀ ਮੁਸ਼ਕਲਾਂ ਰਹੀਆਂ, ਕੰਮ ਨੂੰ ਕੋਈ ਨਾ ਮਿਲਿਆ। ਤਾਂ ਕਰਕੇ ਕਿਸੇ ਦੋਸਤ ਸਾਹਿਬ ਨੇ ਰਿਕੁਐਸਟ ਕਰਕੇ ਉਹਨੇ ਉਹਨੂੰ ਇੱਕ ਹੋਟਲ ਦੀ ਜਾਬ ਦਿਲਾਈ ਤੇ ਹੋਟਲ ਦੇ ਉਹਦੀ ਜਿਹੜੀ ਜਾਬ ਸੀਗੀ ਉਹ ਉੱਥੇ ਉਹਨੇ ਸੀਗਾ ਪਿਆਜ਼ ਉਤਰਨੇ ਸੀਗੇ, ਉਹ ਉੱਥੇ ਜਾਬ ਲੱਭੀ। नहीं ਉਹਨੇ ਭਾਵੇਂ ਸਾਰੀ ਜ਼ਿੰਦਗੀ ਘਰ ਚੋਰੀ ਵੀ ਨਾ ਪੜੀ ਹੋਵੇ, ਬਸ ਉੱਥੇ ਫਿਰ ਦੈਨੀ ਕਹਿੰਦੇ ਹੁਣ ਆਪਣੇ ਅਖਰਾਜਾਤ ਵੀ ਤਾਂ ਪੂਰੇ ਕਰਨੇ ਸੀਗੇ। ਉੱਥੇ ਉਹਨੂੰ ਪਿਆਜ਼ ਗੁਜ਼ਰਾਂ ਦੇ ਉਹਨੂੰ ਜਾਬ ਮਿਲ ਗਈ ਤੇ ਜਾਬ ਵੀ ਉਹ ਸੀਗਾ ਕਿ ਪਿਆਜ਼ ਉਹਨਾਂ ਨੇ ਕਿਹਾ ਜਿਹੜਾ ਕਿਚਨ ਹੈ ਨਾ, ਕਿਚਨ ਦੇ ਅੰਦਰ ਹੈ ਨਹੀਂ, ਉਹਦੇ ਅੰਦਰ ਉਹਦਾ ਸਮੈਲ ਵਗੈਰਾ ਆਉਂਦੀ ਹੈ ਓਪਨ ਕਿਚਨ। ਹਾਂ ਇਹਨੂੰ ਜਿਹੜਾ ਨਾ ਫਿਰ ਅੰਦਰ ਸਾਰਾ ਮਾਹੌਲ ਖਰਾਬ ਹੋ ਜਾਂਦਾ। ਉਹਨਾਂ ਨੇ ਕਿਹਾ ਤੁਸੀਂ ਇਹਨੂੰ ਚੁੱਕ ਕੇ ਨਾ ਬਾਹਰ ਜਿਹੜਾ ਮੇਨ ਇੰਟਰਸਟ ਹੈ ਨਾ ਉਹਦੇ ਨਾਲ ਬੈਠਣਾ, ਮੇਨ ਰੋਡ ਤੇ ਬੈਠਣਾ। ਤੇ ਅੱਗੋਂ ਉਹਦੀ ਖੁਸ਼ਕਿਸਮਤੀ ਕਹਿ ਲਓ ਜਾਂ ਉਹਦੀ ਬਦਕਿਸਮਤੀ ਕਿ ਉਹ ਜਿਹੜੇ ਮੌਸਮ ਵਿੱਚ ਗਿਆ ਸੀਗਾ ਉਹ ਫੁੱਲ ਸਰਦੀਆਂ ਦਾ ਮੌਸਮ ਸੀਗਾ ਤੇ ਉਦੋਂ ਉੱਥੇ ਸ਼ਦੀਦ ਤਰੀਨ ਬਰਫ਼ਬਾਰੀ ਹੋ ਰਹੀ ਸੀਗੀ। ਤੇ ਉਹ ਹੁਣ ਵਿਚਾਰਾ ਉੱਥੇ ਬਾਹਰ ਬੈਠਾ ਪਿਆਜ਼ ਗੁਜ਼ਰ ਰਿਹਾ ਤੇ ਉਧਰੋਂ ਅੱਖਾਂ ਚੋਂ ਹੰਝੂ ਡਿੱਗ ਰਹੇ ਆ। ਉਹਨੂੰ ਇਹ ਨਹੀਂ ਸਮਝ ਲੱਗ ਰਹੀ ਇਹ ਵੀ ਮੌਸਮ ਦੀ ਸ਼ਿੱਦਤ ਦੇ ਨਾਲ ਮੈਂ ਰੋ ਰਿਹਾ ਜਾਂ ਪਿਆਜ਼ ਨਾਲ ਜਿਹੜਾ ਪਾਣੀ ਹੈ ਉਹ ਮੇਰੀ ਅੱਖਾਂ ਤੋਂ ਗਿਰਦਾ ਪਿਆ। ਤੇ ਯਾਰ ਕੋਲ ਤਾਂ ਪੈਰਾ ਪਾਉਂਦਾ ਹੈ ਕਿ ਪਿਆਰ ਨਹੀਂ ਤੁਸੀਂ ਤਾਂ ਮੈਨੂੰ ਡੀਗ੍ਰੇਡ ਕਰ ਰਹੇ ਹੋ ਯਾਰ। ਇਹ ਦੇਖ ਰਹੇ ਕਿ ਡਰਾ ਰਹੇ ਡਰਾ ਰਹੇ ਹੋ ਤੁਸੀਂ ਤਾਂ। ਨਹੀਂ ਅਸੀਂ ਤੈਨੂੰ ਦੱਸਦੇ ਵੀ ਤੂੰ ਅੱਗੇ ਜਾ ਰਿਹਾ। ਹੁਣ ਜਿੱਦਾਂ ਤੂੰ ਸੋਚ ਰਿਹਾ ਨਾ ਕਿ ਅਸੀਂ ਇੱਥੋਂ ਲੋਕ ਜਾਂਦੇ ਯੂਕੇ ਜਾਵਾਂਗੇ ਉੱਥੇ ਦਰਖਤਾਂ ਨਾਲ ਪੈਸੇ ਨੇ ਪਾਉਂਡ ਏਦਾਂ ਲਾਵਾਂਗੇ ਪਿੱਛੇ ਸਿੱਟਾਂਗੇ ਤੇ ਪਿਛਲੇ ਦਿਨਾਂ ਦੇ ਅਮੀਰ ਹੋ ਜਾਣਗੇ, ਇਸ ਤਰ੍ਹਾਂ ਨਹੀਂ ਹੈ ਭਾਈ। ਉੱਤੇ ਵੀ ਜਾ ਕੇ ਪ੍ਰੋਪਰ ਮਿਹਨਤ ਕਰਨੀ ਪੈਣੀ ਹੈ। ਅਗਰ ਉਹ ਵੀ ਕੁਝ ਸੋਚ ਸਮਝ ਕੇ ਜਾ ਰਿਹਾ ਹਾਂ ਆਪਣੀ ਸਾਰੀ ਪਲੈਨਿੰਗ ਕਰਕੇ ਤੇ ਫਿਰ ਇਹ ਰੱਖੋ ਜੀ। ਅਸਲ ਨਾ ਇਹ ਪ੍ਰੋਬਲਮ ਆਉਂਦੀ ਆ ਜਿਹੜਾ ਬੰਦੇ ਦਾ ਕੋਈ ਉੱਥੇ ਰਿਲੇਟਿਵ ਨਹੀਂ ਹੈ, ਠੀਕ ਹੈ, ਉਹਨੂੰ ਇਹ ਪ੍ਰੋਬਲਮ ਜ਼ਿਆਦਾ ਫੇਸ ਕਰਨੀਆਂ ਪੈਂਦੀਆਂ। ਉਹਨੂੰ ਉੱਥੇ ਰਿਹਾਇਸ਼ ਦਾ ਮਸਲਾ ਬਣਦਾ ਹੈ, ਠੀਕ ਹੈ, ਉਹਨੂੰ ਜੌਬ ਦਾ ਮਸਲਾ ਬਣਦਾ ਹੈ। ਉਹਨੂੰ ਫਿਰ ਜਦੋਂ ਬੰਦੇ ਦੇ ਅਖਰਾਜਾਤ ਜ਼ਿਆਦਾ ਹੁੰਦੇ ਆ ਤੇ ਉਹਨੇ ਦਾਰੀ ਬਾਅਦ ਉਹਨੂੰ ਮੈਨੇਜ ਕਰਨ ਵਾਸਤੇ ਛੋਟੀ ਤੋਂ ਛੋਟੀ ਜੌਬ ਵੀ ਉਹਨੂੰ ਕਰਨੀ ਪੈਂਦੀ। ਤੇ ਸਾਡੀ ਤਾਂ ਅਲਹਮਦੁਲਿਲਾ ਤਾਂ ਫੈਮਿਲੀ ਸੈਟਲਡ ਹੈ। ਹਾਂ ਇਹ ਵੈਸੇ ਚੀਜ਼ ਉਹਨੇ ਵੀ ਕਹੀ ਸੀ। ਉਹਨੇ ਕਿਹਾ ਜਿਨ੍ਹਾਂ ਦੇ ਉੱਤੇ ਫੈਮਿਲੀ ਹੈਗੀ ਹੈ ਨਾ ਉਹ ਇੱਥੋਂ ਬੇਝਿਜਕ ਹੋ ਕੇ ਬਿਲਕੁਲ ਇਸੇ ਤਰ੍ਹਾਂ ਕੋਈ ਮਸਲਾ ਨਹੀਂ। ਉਹਨਾਂ ਨੂੰ ਉੱਥੇ 2-4 ਮਹੀਨੇ ਅਗਰ ਰਹਿਣਾ ਪਵੇ ਨਾ, ਉਹ ਉਹਨੂੰ ਅਗਰ ਸਪੋਰਟ ਮਿਲਦੀ ਹੈ ਨਾ ਉੱਥੇ ਲੇਕਿਨ ਫਿਰ ਵੀ ਇਹ ਮਤਲਬ ਜਿੰਨੀ ਇਹਨਾਂ ਨੂੰ ਹੁਣ ਹੈ ਨਾ ਖੁਆਇਸ਼ ਹੈ, ਖੁਸ਼ੀ ਹੈ ਵੀ ਅਸੀਂ ਜਾਵਾਂਗੇ ਤੇ ਇੱਕ ਤਾਂ ਯੂਕੇ ਪਹੁੰਚਾਂਗੇ, ਦੂਸਰਾ ਉੱਥੇ ਜਾਣ ਦੇ ਨਾਲ ਅਸੀਂ ਪਾਉਂਡ ਕਮਾਵਾਂਗੇ, ਦਿਨਾਂ ਦੇ ਵਿੱਚ ਅਸੀਂ ਜਿਹੜਾ ਉੱਥੇ ਗਰੋ ਕਰ ਜਾਾਂਗੇ। ਇਹ ਬਾਜੀ ਇਤਨਾ ਮੁਸ਼ਕਲ ਉਹ ਨਹੀਂ ਹੈ, ਕੰਫਰਟੇਬਲ ਨਹੀਂ ਹੈ। ਤੁਸੀਂ ਕਹੋਗੇ ਅਸੀਂ ਜਿਹੜਾ ਨਾ ਇਹ ਤੁਹਾਡਾ ਕਿੰਨਾ ਟੋਟਲ ਖਰਚਾ ਆਇਆ ਜੀ? ਸਾਡਾ ਤਕਰੀਬਨ 4 to 5 ਮਿਲੀਅਨ ਦੇ ਅਰਾਊਂਡ ਬੋਟ ਆ ਗਈ। ਬਹੁਤ ਜ਼ਿਆਦਾ ਭਾਈ, ਬਹੁਤ ਅਮਾਉਂਟ ਹੈ, ਬਹੁਤ ਅਮਾਉਂਟ ਹੈ ਜੀ। ਬਸ ਹੁਣ ਅਸਲ ਪਹਿਲੇ ਪਿਛਲੇ ਸਾਲ ਜਦੋਂ ਮੈਂ ਇਹ ਕਰ ਰਿਹਾ ਸੀ ਨਾ ਪਲਾਨ, ਉਸ ਟਾਈਮ ਸਿਰਫ ਪਲਾਨ ਹੀ ਸੀਗਾ ਤੇ ਉਸ ਟਾਈਮ ਪਾਉਂਡ ਦਾ ਰੇਟ ਵੈਸੇ ਵੀ ਓਵਰਆਲ ਪਾਉਂਡ ਡਾਲਰ ਦਾ ਰੇਟ ਨੀਚੇ ਸੀਗਾ ਤੇ ਉਸ ਟਾਈਮ ਤੇ ਤਕਰੀਬਨ 3 ਮਿਲੀਅਨ ਦੇ ਕਰੀਬ ਸੀ ਤੇ ਹੁਣ ਪਾਉਂਡ ਦੇ ਰੇਟ ਦੇ ਹਿਸਾਬ ਨਾਲ ਤਕਰੀਬਨ 4 to 5 ਮਿਲੀਅਨ ਦੇ ਦਰਮਿਆਨ ਚਲੀ ਗਈ ਅਮਾਉਂਟ। ਇਹ ਤਾਂ ਬਹੁਤ ਜ਼ਿਆਦਾ ਪੈਸੇ, ਬਹੁਤ ਜ਼ਿਆਦਾ। ਬਸ ਲੇਕਿਨ ਵੈਸੇ ਮਸਲਾ ਇਹ ਹੈ ਨਾ ਕਿ ਹੁਣ ਇੱਥੇ ਹਾਲਾਤ ਕੋਈ ਨਹੀਂ ਹੈਗੇ। ਤੁਸੀਂ ਵੀ ਇੱਥੇ ਰਹਿ ਰਹੇ ਹੋ, ਤੁਸੀਂ ਬਲਕਿ ਬਾਹਰ ਕਿੰਨਾ ਅਰਸਾ ਗੁਜ਼ਾਰ ਕੇ ਆਏ ਹੋ, ਠੀਕ ਹੈ, ਤੁਹਾਨੂੰ ਬਿਹਤਰ ਪਤਾ ਕਿ ਇੱਥੇ ਦੇ ਹਾਲਾਤ ਤੋਂ ਬਾਹਰ ਦੇ ਹਾਲਾਤਾਂ ਦਾ ਕੀ ਹੈ। ਲੇਕਿਨ ਅਸੀਂ लेकिन एक ज़हनी तौर पे तैयार हो के जान फिर जब प्याज भी कुतरने पे तो ਅਸੀਂ ਵੀ ਕੁਤਰਾਂਗੇ ਫਿਰ रुपया लगा के जाना है। ਮੁਸ਼ਕਲਾਤ ਤੇ ਜ਼ਾਹਰੀ ਬਾਤ ਆਉਂਦੀਆਂ ਵਾ, ਇਹ ਤੇ ਕੋਈ ਗੱਲ ਨਹੀਂ ਪਰਦੇਸ ਤੇ ਪਰਦੇਸ ਹੀ ਹੋਣਾ, ਪਰਦੇਸ ਤੇ ਇਸੇ ਵਜ੍ਹਾ ਤੋਂ ਕਹਿੰਦੇ ਨਾ। ਇਹ ਨਾ ਪਿਛਲੇ ਅਸੀਂ 1-2 ਸਾਲਾਂ ਤੋਂ ਸਾਡੇ ਪਾਕਿਸਤਾਨ ਵਿੱਚ ਦੁਨੀਆ ਗਈ ਵੀ ਬਹੁਤ ਹੈ। ਬਿਲਕੁਲ ਇਸੇ ਤਰ੍ਹਾਂ ਹੈ। ਲੇਕਿਨ 40-50 ਲੱਖ ਰੁਪਇਆ ਸੁਣ ਕੇ ਤਾਂ ਵੈਸੇ ਬੜਾ ਹੋ ਰਿਹਾ ਵੀ 40-50 ਲੱਖ ਰੁਪਇਆ ਲੱਗ ਜਾਂਦਾ। ਚਲੋ ਅਸੀਂ ਇਸ ਜਿਹੜਾ ਅੱਜ ਦਾ ਮੈਸੇਜ ਤੁਹਾਡੇ ਜਾਣ ਤੋਂ ਇਹੀ ਮੈਸੇਜ ਲੋਕਾਂ ਨੂੰ ਦੇ ਦਿੰਦੇ ਆ ਵੀ 40-50 ਲੱਖ ਰੁਪਇਆ ਮਾਂ ਪਿਓ ਨੇ ਬੜੀ ਮਿਹਨਤ ਨਾਲ ਕਮਾਇਆ ਹੁੰਦਾ। ਬਿਲਕੁਲ ਇਸੇ ਤਰ੍ਹਾਂ 40-50 ਲੱਖ ਰੁਪਇਆ ਅਗਰ ਉੱਥੇ ਜਾ ਕੇ ਇਹ ਪਿਆਜ਼ ਹੀ ਛਿਲਨੇ ਭਾਈ ਉਹਨਾਂ ਦੇ ਕਹਿਣ ਦੇ ਬਕੌਲ ਤੇ ਫਿਰ ਉਹਦਾ 40-50 ਲੱਖ ਰੁਪਇਆ ਤਾਂ ਇੱਥੇ ਵੀ ਬਹੁਤ ਅੱਛਾ ਕਾਰੋਬਾਰ ਹੋ ਜਾਂਦਾ ਹੈ। ਤੇ ਅਗਰ ਤੁਹਾਡਾ ਉੱਥੇ ਕੋਈ ਰਿਲੇਟਿਵ ਹੈ, ਕੋਈ ਅੱਛਾ ਤੁਹਾਨੂੰ ਸੰਭਾਲ ਸਕਦਾ, ਫਿਰ ਤਾਂ ਤੁਸੀਂ ਸਟੈਪ ਚੱਕ ਜਾਓ। ਤੇ ਅਗਰ ਉੱਥੇ ਜਾ ਕੇ ਇਤਨਾ ਪੈਸਾ ਲਗਾ ਕੇ ਤੁਸੀਂ ਵਾਪਸ ਹੀ ਆਣਾ ਤਾਂ ਫਿਰ ਉਹ 40-50 ਲੱਖ ਰੁਪਇਆ ਇੱਥੇ ਇਨਵੈਸਟ ਕਰੋ, ਇੱਥੇ ਕੰਮ ਕਰੋ ਤੇ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਜੀ। ਬਹੁਤ ਸ਼ੁਕਰੀਆ।